ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਅਤੇ ਚੀਨ ਦੇ ਪ੍ਰੈਜ਼ੀਡੈਂਟਸ ਜੋ ਬਾਈਡਨ ਅਤੇ ਸ਼ੀ ਜਿਨਪਿੰਗ ਦੀ ਮੀਟਿੰਗ ਵਿੱਚ ਅਹਿਮ ਮੁੱਦੇ ਵਿਚਾਰੇ ਗਏ ਨੇ, ਪਰ ਕਿਤੇ ਵੀ ਭਾਰਤ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਨਾ ਹੀ ਚੀਨ ਭਾਰਤ ਸੀਮਾ ਵਿਵਾਦ ਬਾਰੇ ਕੋਈ ਮੈਂਸ਼ਨ ਹੋਇਆ। ਇਉਂ ਜਾਪਦਾ ਹੈ ਕਿ ਭਾਰਤੀ ਮੁੱਦਿਆਂ ਨੂੰ ਅਮਰੀਕਾ ਨੇ ਓਲਡ ਸਟੋਰੇਜ ਵਿੱਚ ਰੱਖ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਤੁਹਾਡੇ ਲਾਈਵ ਮੈਸੇਜ ਜਿਹੜੇ ਨੇ ਉਹ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਮਰੀਕਾ ਚੀਨ ਰਿਲੇਸ਼ਨਸ ਦੇ ਵਿੱਚ ਵਿਗਾੜ ਸ਼ੁਰੂ ਹੋਇਆ, ਕਿਉਂਕਿ ਟਰੰਪ ਈਰਾ ਦੇ ਵਿੱਚ ਹਾਲਾ 5 ਸਾਲ ਪਹਿਲਾਂ ਸ਼ੀ ਜਿਨਪਿੰਗ ਪ੍ਰੈਜ਼ੀਡੈਂਟ ਟਰੰਪ ਦੇ ਸੱਦੇ ਦੇ ਉੱਤੇ ਅਮਰੀਕਾ ਆਏ ਸਨ। 5 ਸਾਲ ਬਾਅਦ ਹੁਣ ਜਿਹੜੀ ਮੀਟਿੰਗ ਪਿਛਲੇ ਦਿਨਾਂ 'ਚ ਸੈਨ ਫਰਾਂਸਿਸਕੋ ਉਤਰੇ ਔਰ ਕੈਲੀਫੋਰਨੀਆ 'ਚ ਹੋਈ ਫੋਰਮ ਦੇ ਵਿੱਚ, ਲਗਭਗ 4 ਘੰਟੇ ਬਾਈਡਨ ਔਰ ਸ਼ੀ ਜਿਨਪਿੰਗ ਦੀ ਮੀਟਿੰਗ ਚੱਲੀ ਔਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਔਰ ਦੂਸਰਾ ਅਸੀਂ ਦੋਨਾਂ ਨੂੰ ਰਿਲੈਕਸਡ ਵੀ ਦੇਖਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਵੀ ਜਿਹੜੇ ਗੋਲ ਦੋਨਾਂ ਦੇ, ਕਿਉਂਕਿ ਵਿਨ ਵਿਨ ਇਸ ਕਿਸਮ ਦੀਆਂ ਸਿਚੁਏਸ਼ਨ ਜਾਂ ਤਾਂ ਇਹ ਹੁੰਦਾ ਵੀ ਇੱਕ ਜਿਹੜਾ ਹੈ ਉਹ ਬਿਲਕੁਲ ਨਕਾਰਿਆ ਜਾਂਦਾ ਤੇ ਇੱਕ ਇਸ ਕਿਸਮ ਦਾ ਹੁੰਦਾ ਜਿਹਦੀ ਦੋਨੋਂ ਸਮਝਦੇ ਨੇ ਕਿ ਇਹ ਵਿਨ ਵਿਨ ਸਿਚੁਏਸ਼ਨ ਹੈ। ਜੋ ਉਹਨਾਂ ਨੇ ਜਾਂ ਉਹਨਾਂ ਦੀਆਂ ਸਕਸੈਸਿਵ ਜਿਹੜੀਆਂ ਵੀ ਡੀਲ ਕਰਨ ਵਾਲੀਆਂ ਮਿਨਿਸਟਰੀਜ਼ ਜਾਂ ਪੋਰਟਫੋਲੀਓਜ਼ ਹੁੰਦੇ ਨੇ, ਉਹ ਟਾਰਗੇਟ ਮਿੱਥਿਆ ਹੁੰਦਾ ਜਦੋਂ ਉਹ ਉੱਥੋਂ ਤੱਕ ਪਹੁੰਚਦੇ ਨੇ। ਅਸੀਂ ਪਹਿਲਾਂ ਹੀ ਜਦੋਂ ਇਸ ਮੀਟਿੰਗ ਤੋਂ ਪਹਿਲਾਂ ਐਨਾਲਾਈਜ਼ ਕੀਤਾ ਸੀ ਤੇ ਅਸੀਂ ਇਹ ਕਿਹਾ ਸੀ ਕਿ ਕੋਈ ਵੱਡੀ ਬ੍ਰੇਕ ਥਰੂ ਨਹੀਂ ਹੋਏਗੀ, ਕਿ ਕੋਈ ਵੱਡੀ ਖਬਰ ਕਿ ਜੀ ਇਹ ਹਾਸਲ ਹੋ ਗਿਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਨੇ ਸੈਟਿਸਫੈਕਸ਼ਨ ਦਾ ਇਜ਼ਹਾਰ ਕੀਤਾ। ਜਿਹੜੀ ਇੱਕ ਬਿਟਰਨੈਸ ਔਰ ਜਿਹੜੀ ਚਾਈਨਾ ਜਿਹੜੀ ਸੋਲ ਕਮਿਟਮੈਂਟ ਅਮਰੀਕਾ ਤੋਂ ਚਾਹੁੰਦਾ ਸੀ, ਉਹ ਬਿਗਨਿੰਗ ਦੇ ਵਿੱਚ ਹੀ ਅਮਰੀਕਾ ਨੇ ਦਿੱਤੀ ਕਿ ਵਨ ਚਾਈਨਾ ਪਾਲਿਸੀ। ਨਹੀਂ ਤਾਂ ਜਿਵੇਂ ਅਮਰੀਕਾ ਤਾਈਵਾਨ ਨੂੰ ਬਿਲਟ ਕਰ ਰਿਹਾ ਸੀ, ਵਿੱਚ ਵਿਚਾਲੇ ਇੱਕ ਅੱਧੀ ਸਟੇਟਮੈਂਟ ਬਾਈਡਨ ਦੀ ਉਹਨੂੰ ਹੋਰ ਉਤਸ਼ਾਹਿਤ ਕਰਨ ਵਾਲੀ ਸੀ ਕਿ ਜਿਵੇਂ ਤਾਈਵਾਨ ਨੂੰ ਇਹਨਾਂ ਨੇ ਮਾਨਤਾ ਦੇ ਦੇਣੀ ਹੈ ਮੁਲਕ ਦੇ ਤੌਰ 'ਤੇ। ਸੋ ਚਾਈਨਾ ਇਹ ਬਿਲਕੁਲ ਕਿ ਭਾਈ ਇਹ ਤਾਈਵਾਨ ਚਾਈਨਾ ਦਾ ਹਿੱਸਾ ਹੈ, ਮੇਨ ਰਿਪਬਲਿਕ ਦਾ, ਔਰ ਵਨ ਚਾਈਨਾ ਪਾਲਿਸੀ ਕੋਈ ਚਾਈਨਾ ਦੇ ਬਰਾਬਰ, ਕਿਉਂਕਿ ਇਹੀ ਜਿਹੜਾ ਹੈ ਇਸ ਦੇ ਵਿੱਚ ਚਿਆਂਗ ਕਾਈ ਸ਼ੇਕ ਜਿਹੜਾ ਆਪਣੇ ਸਾਰਾ ਚਾਈਨੀਜ਼ ਟ੍ਰੇਜਰਰ ਲੈ ਕੇ ਵੀ ਕਲਚਰਲ ਟ੍ਰੇਜਰਰ ਜਾ ਕੇ ਫਾਰਮੂਸਾ ਪਹੁੰਚ ਗਿਆ ਸੀ। ਇਹਦਾ ਤਾਈਵਾਨ ਦਾ ਪੁਰਾਣਾ ਨਾਂ ਫਾਰਮੂਸਾ ਹੈ। ਸੋ ਉਹ ਅਮਰੀਕਾ ਤੋਂ ਸੋਲਿਡ ਕਮਿਟਮੈਂਟ ਚਾਈਨਾ ਨੇ ਲਈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 4 ਘੰਟੇ ਦੀ ਇਸ ਮੁਲਾਕਾਤ ਤੋਂ ਬਾਅਦ ਜਿਵੇਂ ਅਸੀਂ ਕਿਹਾ ਕਿ ਵੀ ਬ੍ਰੇਕ ਥਰੂ ਤਾਂ ਨਹੀਂ ਸੀ ਹੋਣੀ, ਲੇਕਿਨ ਇਹ ਬਾਈਡਨ ਨੇ ਵੀ ਕਿਹਾ ਜੀ ਅਸੀਂ ਡਾਇਰੈਕਟ ਲਾਈਨ ਕਾਇਮ ਕਰ ਲਈ ਹੈ। ਕੱਲ੍ਹ ਨੂੰ ਮੈਂ ਫੋਨ ਚੁੱਕਾਂ ਤੇ ਮੈਂ ਸ਼ੀ ਜਿਨਪਿੰਗ ਨਾਲ ਗੱਲ ਕਰ ਸਕਦਾ, ਉਹ ਇੱਧਰ ਕਰ ਸਕਦਾ ਔਰ ਜਿਹੜਾ ਮਿਨਿਸਟਰਸ ਦਾ ਆਪਸੀ ਰਾਬਤਾ ਵੀ, ਔਰ ਜਿਹੜੇ ਮੁੱਦੇ ਇਹ ਸੀ ਕਿ ਵੀ ਜੇ ਕੋਈ ਆਪਸੀ ਕਮਿਊਨੀਕੇਸ਼ਨ ਟੁੱਟਦੀ ਹੈ, ਜਿਵੇਂ ਅਸੀਂ ਦੇਖਿਆ ਕਿ ਜਿਹੜਾ ਇੱਕ ਬੈਲੂਨ ਅਮਰੀਕਾ 'ਚ ਆਇਆ, ਸਪਾਈ ਬੈਲੂਨ ਕਹਿ ਕੇ ਉਹਨੂੰ ਡੇਗ ਲਿਆ ਗਿਆ, ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਅਨਸਰਟਨਟੀ ਬਣੀ ਹੋਈ ਸੀ, ਨਿਊਕਲੀਅਰ ਕਮਾਂਡ ਸੈਂਟਰਸ ਨੂੰ ਲੈ ਕੇ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਇਕੱਲੀ ਇਹੀ ਨਹੀਂ ਹੈ ਕਿ ਉਹ ਰੋਬੋਟ ਦੇ ਲੈਵਲ ਤੱਕ ਹੀ ਮਹਿਦੂਦ ਹੈ, ਉਸ ਨੂੰ ਈਵਨ ਹੁਣ ਹਿਊਮਨ ਚਿਹਰੇ ਦੀ ਲੋੜ ਨਹੀਂ ਹੈ, ਈਵਨ ਉਸ ਦੀ ਵਰਤੋਂ ਈਵਨ ਨਿਊਕਲੀਅਰ ਔਰ ਦੂਸਰੇ ਲੈਵਲ 'ਤੇ ਵੀ ਹੋ ਸਕਦੀ ਹੈ। ਸੋ ਜਿਹੜੀਆਂ ਬਿਗ ਟੇਕ ਅਵੇਜ਼ ਨੇ ਸਾਰੇ ਤੋਂ, ਔਰ ਜਿਹੜੀ ਮੀਡੀਆ ਦਾ ਇਸ ਦੇ ਉੱਤੇ ਐਨਾਲਿਸਿਸ ਵੀ ਹੈ ਕਿ ਵੀ ਇਹ ਉਹਨਾਂ ਨੇ ਇੱਕ ਤਾਂ ਹਾਈ ਜਿਹੜੀ ਲੈਵਲ ਮਿਲੀਟਰੀ ਟੂ ਮਿਲੀਟਰੀ ਕਮਿਊਨੀਕੇਸ਼ਨ ਇਹ ਓਪਨ ਰੱਖਣ ਦੀ ਜਿਹੜੀ ਹੈ ਇਸ ਦੇ ਉੱਤੇ ਸਹਿਮਤੀ ਬਣੀ। ਕਾਊਂਟਰ ਨਾਰਕੋਟਿਕਸ ਕੋਆਪਰੇਸ਼ਨ, ਨਸ਼ੀਲੀ ਜਿਹੜਾ ਵਰਲਡ ਟ੍ਰੇਡ ਹੈ ਸਮਗਲਰਸ ਨੂੰ ਨੱਥ ਪਾਉਣ ਲਈ, ਔਰ ਇਹ ਸਾਰੇ ਦੇ ਨਾਲ ਜਿਹੜਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮਸ ਐਂਡ ਇੰਪਰੂਵ AI ਸੇਫਟੀ ਥਰੂ US ਚਾਈਨਾ ਗਵਰਨਮੈਂਟ ਟਾਕਸ ਡਿਊਰਿੰਗ, ਕਿ ਆਉਣ ਵਾਲੇ ਪੀਰੀਅਡ 'ਚ ਵੀ ਇਸ ਦੇ ਉੱਤੇ ਗੱਲਬਾਤ ਜਾਰੀ ਰਹੇਗੀ, ਕਿਉਂਕਿ ਅਮਰੀਕਾ ਦਾ ਇਹ ਮੰਨਣਾ ਹੈ ਕਿ ਚਾਈਨਾ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਅਮਰੀਕਾ ਤੋਂ ਅੱਗੇ ਹੈ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਤਾਂ ਸਾਰੀਆਂ ਜਿਹੜੀਆਂ ਵਾਰ ਥੀਏਟਰ ਹੀ ਬਦਲ ਦਿੱਤਾ ਜਾਂਦਾ ਹੈ। ਔਰ ਅਮਰੀਕਾ ਲਈ ਵੀ ਇਹ ਜ਼ਰੂਰੀ ਸੀ ਕਿ ਉਹ ਚਾਈਨਾ ਵੱਲੋਂ ਥੋੜ੍ਹਾ ਜਿਹਾ ਬੇਫਿਕਰ ਹੋਏ, ਕਿਉਂਕਿ ਆਲਰੇਡੀ ਇੱਕ ਤਾਂ ਖੁਦ ਪੰਗਾ ਲੈ ਕੇ ਯੂਕਰੇਨ ਦੇ ਵਿੱਚ ਅਮਰੀਕਾ ਫਸਿਆ ਔਰ ਉਹਨਾਂ ਨੂੰ ਜੋ ਹੋਪ ਸੀ ਉਹ ਹੋਇਆ ਨਹੀਂ, ਕਿਉਂਕਿ ਨਾ ਰਸ਼ੀਆ ਦੇ ਖਿਲਾਫ ਸੈਂਕਸ਼ਨਸ ਕਾਮਯਾਬ ਹੋਈਆਂ ਤੇ ਯੂਕਰੇਨ ਵੀ ਉਸ ਹੱਦ ਤੱਕ ਚਲਾ ਗਿਆ ਕਿ ਉਹ ਕਾਊਂਟਰ ਆਫੈਂਸਿਵ ਕਰਨ ਦੇ ਕਾਬਲ ਹੀ ਨਹੀਂ ਹੈ। ਪਰ ਇਹ ਜਿਹੜਾ ਮਿਡਲ ਈਸਟ ਫਲੇਅਰ ਅਪ ਗਜ਼ਾ 'ਚ ਹੋਇਆ, ਅਮਰੀਕਾ ਇਹਦੇ ਲਈ ਤਿਆਰ ਨਹੀਂ ਸੀ। ਜਿਵੇਂ ਯੂਕਰੇਨ ਦੇ ਮੁੱਦੇ 'ਚ ਰਸ਼ੀਆ ਸਿੱਧਾ ਸਾਕਿਨ ਹੋਇਆ, ਇਵੇਂ ਹੀ ਮਿਡਲ ਈਸਟ ਦੇ ਵਿੱਚ ਅਮਰੀਕਾ ਸਿੱਧਾ ਸਾਕਿਨ ਹੋਇਆ ਔਰ ਨਤੀਜੇ ਦੇ ਤੌਰ 'ਤੇ ਜੇ ਇਸ ਵੇਲੇ ਚਾਈਨਾ
ਦੇ ਨਾਲ ਕੋਈ ਟਕਰਾਅ ਦੀ ਲਾਈਨ ਕਿਤੇ ਬਣ ਜਾਂਦੀ ਤੇ ਅਮਰੀਕਾ ਨੂੰ ਲੱਗਦਾ ਸੀ ਕਿ ਭਾਈ ਚਾਈਨਾ ਨੇ ਰਸ਼ੀਆ, ਈਰਾਨ ਔਰ ਮਿਡਲ ਈਸਟ ਵਾਲੇ ਮੁਸਲਿਮ ਕੰਟਰੀਜ਼ ਉਹਨਾਂ ਨੂੰ ਗਰਡਲ ਅਪ ਕੀਤਾ ਔਰ ਇਹ ਲੂਜ਼ਰ ਹੋਏਗਾ। ਸੋ ਇਹ ਅਮਰੀਕਾ ਨੇ ਹੀ ਰੀਚ ਆਊਟ ਕਰਕੇ ਚਾਈਨਾ ਦੇ ਨਾਲ ਇਹ ਰਾਬਤਾ ਜਿਹੜੀ ਹੈ ਬਣਾਉਣ ਦੀ ਲਾਈਨ ਰੱਖੀ ਔਰ ਉਹਦੇ 'ਚ ਜਿਵੇਂ ਉਹਨੇ ਕਿਹਾ ਬਾਈਡਨ ਹੈ ਜੀ, ਐਜ਼ ਆਲਵੇਜ਼ ਦੇयर इज़ नो ਸਬਸਟੀਟਿਊਟ ਫॉर फेस टू फेस डिस्कशंस, आई हैव ऑलवेज फाउंड आवर डिस्कशंस स्ट्रेट फॉरवर्ड एंड फ्रैंक एंड आई ऑलवेज एप्रीशिएटेड दैम। और ਇਹ ਸਾਰੇ ਦੇ ਚੱਲਦੇ ਆ ਹੁਣ ਸਵਾਲ ਜਿਹੜਾ ਹੈ ਕਿ ਵੀ ਇੱਕ ਪਾਸੇ ਤਾਂ ਇੰਡੀਆ ਨੂੰ ਇੰਨੀ ਕੁ ਥਾਪੀ ਦੇ ਕੇ ਜਾਂ ਇੰਡੀਆ ਵੀ ਸਮਝਦਾ ਸੀ ਕਿ ਜੀ ਮੈਂ ਹੁਣ ਕਾਢਾ ਭਲਵਾਨ ਹੈ ਅਮਰੀਕਾ ਦਾ, ਕਿ ਉਹਨਾਂ ਨੂੰ ਕੁਆਡ ਦਾ ਹਿੱਸਾ ਬਣਾਇਆ ਸੀ। ਕੁਆਡ ਜਿਵੇਂ ਟਰੰਪ ਨੇ ਕਿਹਾ ਸੀ ਕਿ ਵੀ ਇਹ ਤਾਂ, ਔਰ ਰਸ਼ੀਆ ਨੇ ਵੀ ਕਿਹਾ ਸੀ ਕਿ ਵੀ ਇਹ ਏਸ਼ੀਆਜ਼ ਨੈਟੋ ਹੈ, ਕਿ ਜਿਵੇਂ ਨੈਟੋ ਬਣਾਇਆ ਘੇਰਨ ਦੇ ਲਈ ਰਸ਼ੀਆ ਨੂੰ। ਹੁਣ ਜਦੋਂ ਅਮਰੀਕਾ ਚਾਈਨਾ ਡਾਇਲੋਗ ਸਿੱਧੇ ਤੌਰ ਤੇ ਇਸ ਲੈਵਲ ਤੱਕ ਪਹੁੰਚਿਆ ਤੇ ਪਹਿਲਾ ਸਵਾਲ ਤੇ ਹੈ ਜੀ ਕੁਆਡ ਦਾ ਕੀ ਬਣਿਆ। ਦੂਸਰਾ ਆ ਜਾਂਦਾ ਜੀ ਔਕਸ ਦਾ ਕੀ ਬਣਿਆ, ਜਿਹੜਾ ਆਸਟ੍ਰੇਲੀਆ, ਯੂਕੇ ਔਰ ਅਮਰੀਕਾ ਦਾ। ਪਰ ਕੁਆਡ ਕਿਉਂਕਿ ਇੰਡੀਆ ਨੂੰ ਜਿਹਨੂੰ ਕਹਿੰਦੇ ਨੇ ਟੂ ਲੀਵ ਹਾਈ ਐਂਡ ਡਰਾਈ ਕਿ ਵੀ ਉਹਦੀ ਕੋਈ ਇਸ ਦੇ ਵਿੱਚ ਕੋਈ ਜ਼ਿਕਰ ਨਹੀਂ। ਅਦਰਵਾਈਜ਼ ਤਾਂ ਅਮਰੀਕਨ ਸੈਨੇਟ ਦੇ ਵਿੱਚ ਸੀ ਜੀ ਇਹ ਚਾਈਨਾ ਜਿਹੜਾ ਉਹ ਐਗਰੈਸਿਵ ਸਟੈਂਸ ਹੈ ਔਰ ਉਹ ਬਾਰਡਰਸ ਦੇ ਉੱਤੇ ਗੜਬੜ ਕਰ ਰਿਹਾ। ਪਰ ਇਸ ਗੱਲਬਾਤ 'ਚ ਇਹ ਠੀਕ ਹੈ, ਇੰਡੋ ਪੈਸੀਫਿਕ ਤਾਂ ਹੋਇਆ ਕਿਉਂਕਿ ਉਦੋਂ ਇੰਡੋ ਪੈਸੀਫਿਕ ਦੇ ਚੱਲਦਿਆਂ ਅਮਰੀਕਾ ਚਾਹੁੰਦਾ ਹੈ ਕਿ ਵੀ, ਔਰ ਚਾਈਨਾ ਨੇ ਉਹਦੇ 'ਤੇ ਵੀ ਅਮਰੀਕਾ ਨੂੰ ਰੋਕਿਆ ਕਿ ਵੀ ਤੁਹਾਡੀ ਜਿਹੜੀ ਤੁਸੀਂ ਬੇਮਤਲਬ ਸਾਊਥ ਚਾਈਨਾ ਸੀ ਔਰ ਦੂਸਰੇ ਸੀ ਮਾਮਲਿਆਂ 'ਚ ਇੰਟਰਫੀਅਰ ਕਰਦੇ ਹੋ, ਚੈੱਕ ਕਰੋ ਇਹਨੂੰ, ਆਪਣੀਆਂ ਜਿਹੜੀਆਂ ਨੇ ਉਹ ਘਟਾਓ ਜਿਹੜੀਆਂ ਤੁਹਾਡੀਆਂ ਪਾਣੀ ਦੇ ਵਿੱਚ ਗਸ਼ਤਾਂ ਨੇ। ਸੋ ਕੁੱਲ ਮਿਲਾ ਕੇ ਅਮਰੀਕਾ ਦੇ ਲਈ ਵੀ ਚਾਈਨਾ ਲਈ ਵੀ ਸਾਡੇ ਲਈ ਵੀ ਇਹ ਚੰਗੀ ਗੱਲ ਹੈ ਕਿ ਬਈ ਇਹ ਵੱਡੀਆਂ ਪਾਵਰ ਜਿਹੜੀਆਂ ਨੇ ਉਹ ਟਕਰਾਅ ਵੱਲ ਨਾ ਜਾਣ, ਜੰਗ ਨਾ ਹੋਣ। ਲੇਕਿਨ ਜੇ ਤੁਸੀਂ ਭਾਰਤ ਦੇ ਹਵਾਲੇ ਨਾਲ ਦੇਖੋ ਤੇ ਫਿਰ ਇਹ ਇਵੇਂ ਹੀ ਹੈ, ਭਾਰਤ ਨੂੰ ਉਹਨਾਂ ਨੂੰ ਇਹ ਵੀ ਲੱਗਦਾ ਹੋਣਾ ਵੀ ਸਾਨੂੰ ਪੂੰਝ ਕੇ ਸੁੱਟ ਦਿੱਤਾ, ਪਰ ਉਹਨਾਂ ਨੇ ਦੇਖਿਆ ਵੀ ਜਦੋਂ ਪੂੰਝਣ ਵੀ ਲੱਗੇ ਸੀ ਤਾਂ ਉਹ ਪਹਿਲਾਂ ਆਪ ਹੀ ਪੂੰਝਿਆ ਗਿਆ। ਉਹਦੇ ਹੀ ਜਿਹੜੇ ਨੇ ਚੀਥੜੇ ਉੱਡੇ ਹੋਏ ਸੀ। ਇਹਨਾਂ ਨੇ ਵੀ ਦੇਖ ਲਿਆ ਕਿ ਭਾਈ ਇਹ ਜਿਹੜਾ ਭਾਰਤ ਨੂੰ ਬੁਲਵਾਕ ਬਣਾ ਕੇ ਉਹਨਾਂ ਨੂੰ ਲੱਗਦਾ ਸੀ ਵੀ ਚਾਈਨਾ ਨੂੰ ਅਸੀਂ ਕਾਊਂਟਰ ਕਰ ਸਕਦੇ ਹਾਂ, ਇਹ ਵਰਕੇਬਲ ਨਹੀਂ ਹੋਣਾ। ਸੋ ਅਸੀਂ ਸਮਝਦੇ ਹਾਂ ਵੀ ਇਸ ਸਾਰੇ 'ਚੋਂ ਜੇ ਸਭ ਤੋਂ, ਔਰ ਇਸੇ ਲਈ ਤੁਹਾਨੂੰ ਕੋਈ ਭਾਰਤੀਆਂ ਦਾ ਕੋਈ ਨਹੀਂ ਮਿਲੇਗਾ। ਐਸ ਜੈ ਸ਼ੰਕਰ 5 ਦਿਨ ਯੂਕੇ ਆਪਣੇ ਸਰਟੀਫਾਈਡ ਜਵਾਈ ਕੋਲ ਭਾਰਤੀ ਭਾਰਤ ਮਾਤਾ ਦੇ ਬੈਠਾ ਰਿਹਾ। ਲੇਕਿਨ ਤੁਸੀਂ ਭਾਰਤੀ ਮੀਡੀਆ ਜਾਂ ਦੂਜਾ ਕਿ ਵੀ ਜਿਹੜੇ ਚਾਈਨਾ ਦੇ ਖਿਲਾਫ ਇੰਨੀ ਨਫ਼ਰਤ ਉਗਲ ਰਹੇ ਸੀ ਔਰ ਉਹਨਾਂ ਦੀਆਂ ਐਪਾਂ ਬੰਦ ਕਰਤੀਆਂ, ਉਹਨਾਂ ਦਾ ਫਰਣ ਕਰਤਾ। ਚਾਈਨਾ ਨੇ ਇਹ ਵੀ ਮੇਕ ਸ਼ੋਰ ਕਰਵਾਇਆ ਕਿ ਜਿਹੜੀ ਉਹਨਾਂ ਦੀ 600 ਤੋਂ 800 ਬਿਲੀਅਨ ਡਾਲਰ ਦੀ ਟ੍ਰੇਡ ਹੈ, ਜਿਹਦੇ 600 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਉਹ ਉਵੇਂ ਹੀ ਜਾਰੀ ਰਹੇਗੀ, ਕੋਈ ਰੁਕਾਵਟਾਂ ਨਹੀਂ ਹੋਣਗੀਆਂ। ਸੋ ਇਸ ਵੇਲੇ ਅਮਰੀਕਾ ਨੇ ਆਊਟਰੀਚ ਕਰਕੇ ਚਾਈਨਾ ਨੂੰ ਵਿਨ ਓਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਚਾਈਨਾ ਦੇ ਵੀ ਜਿਹੜੇ ਅੰਦਰੂਨੀ ਫੈਕਟਰ, ਉਹਨਾਂ ਦੀ ਇਕੋਨਮੀ ਦਾ ਸਲੋ ਡਾਊਨ ਹੋਣਾ ਜਾਂ ਅਨਐਮਪਲੋਇਮੈਂਟ ਜਾਂ ਅਦਰਵਾਈਜ਼ ਕੁਛ ਜਿਹੜੇ ਨੇ ਉਹਦੇ ਚੱਲਦਿਆਂ ਇਹ ਇੱਕ ਫਾਇਦੇਮੰਦ ਰਿਹਾ, ਅੱਛਾ ਡਾਇਲੋਗ ਹੋਇਆ। ਪਰ ਇਹ ਹੈ ਵੀ ਭਾਰਤ ਜਿਹੜਾ ਹੈ ਉਹ ਇਸ ਸਾਰੇ 'ਚੋਂ ਆਊਟ ਰਿਹਾ ਕਿਉਂਕਿ ਇਹਨਾਂ ਦੀ ਕੋਈ ਔਕਾਤ ਹੀ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ ਔਰ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਸਬੀਰ ਸਿੰਘ ਫਤਿਹ ਬੁਲਾਉਂਦੇ ਨੇ ਔਰ ਪ੍ਰਸ਼ਾਂਤ ਸਿੰਘ ਜੀ ਵੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸਤਬਚਨ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜੀ ਪਲੀਜ਼ ਵਰਲਡ ਸਿੱਖ ਮਸਟ ਫਾਰਮਡ ਇੰਟਰਨੈਸ਼ਨਲ ਖਾਲਸਾ ਬੈਂਕ ਬੇਸਡ ਇਨ ਅਮਰੀਕਾ ਟੂ ਪ੍ਰੋਟੈਕਟ ਸਿੱਖ ਫਾਈਨਾਂਸ ਇਨ ਪੰਜਾਬ। ਫਿਰ ਗੁਰਮੀਤ ਸਿੰਘ ਵਰਲਡ ਸਿੱਖ ਪਾਰਲੀਮੈਂਟ ਦੇ ਪ੍ਰੋਜੈਕਟਸ ਦੇ ਵਿੱਚ ਵਰਲਡ ਸਿੱਖ ਬੈਂਕ ਵੀ ਹੈ ਔਰ ਇਸ ਦੇ ਉੱਤੇ ਅਜੇ ਸਟੈਪ ਬਾਈ ਸਟੈਪ ਅਸੀਂ ਅੱਗੇ ਵਧ ਰਹੇ ਹਾਂ। ਗੁਰਮੀਤ ਸਿੰਘ ਬੱਬਰ ਲਿਖਦੇ ਨੇ ਜਿੱਥੋਂ ਤੱਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ, ਚੌਂਕ ਚੁਰਾਹੇ ਸੜਦਿਆਂ ਪੱਗਾਂ ਹੀ ਪੱਗਾਂ। 1984 ਜੈਸੇ ਇਟਸ ਜੈਨੋਸਾਈਡ ਲੈਸਟ ਵੀ ਨੈਵਰ ਫੋਰਗੇਟ 1984। ਸੋ ਜਸਵੀਰ ਪ੍ਰਧਾਨ ਜੀ ਆਜ਼ਾਦੀ ਹਾਲ ਹੈ ਔਰ ਹਰਜਿੰਦਰ ਸਿੰਘ ਰਾਮਗੜੀਆ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਖਵਿੰਦਰ ਸਿੰਘ ਪੰਨੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪ੍ਰਬੋਧ ਸਿੰਘ ਸਿੱਧੂ ਵੀ ਤੁਹਾਨੂੰ ਕੈਨੇਡਾ ਅਮਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਤਿ ਸ਼੍ਰੀ ਅਕਾਲ। ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਜਗਜੀਤ ਸਿੰਘ ਖਾਲਸਾ ਜ਼ਿੰਦਾਬਾਦ। ਮੇਰਾ ਦੇਸ਼ ਪੰਜਾਬ, ਮੇਰਾ ਦੇਸ਼ ਪੰਜਾਬ, ਖਾਲਸਾ ਰਾਜ ਖਾਲਸਾ ਜੀ ਕਹਿੰਦੇ ਨੇ। ਐਂਡ ਕਾਲਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ। ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਸੁਖਵਿੰਦਰ ਸਿੰਘ TV 84 ਤੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਗੁਰਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ।
ਉਹ ਜ਼ਿਆਦਾ ਮੋਸਟਲੀ ਸਾਡੇ ਕੋਲ ਮੈਸੇਜ ਫਤਿਹ ਦੇ ਨੇ ਜਾਂ ਖਾਲਸਾ ਜ਼ਿੰਦਾਬਾਦ ਦੇ ਨੇ ਜੀ ਚਲੋ ਮੈਂ ਤੁਹਾਡੇ ਤੋਂ ਹੁਣ ਮਾਈਕ ਲੈਂਦਾ ਜੀ। ਇਹਦੇ 'ਚ ਵੀ ਅੱਜ ਸਿਰਫ ਇੱਕ ਮੈਸੇਜ ਹੀ ਪੜ੍ਹਨ ਵਾਲਾ ਹੈਗਾ ਭਾਈ ਕਮਲ ਸਿੰਘ ਹੋਰਾਂ ਦਾ। ਜੀ ਉਹਨਾਂ ਨੇ ਕਿਹਾ ਸਮੇਂ ਦਾ ਗੇੜ ਦੇਖੋ ਕਿ ਇੱਕ ਪਾਸੇ ਬਾਹਰਲੇ ਦੇਸ਼ਾਂ ਵਿੱਚ ਸਿੱਖ ਕੌਮ ਆਪਣੀ ਹੋਂਦ ਲਈ ਜ਼ਬਰਦਸਤ ਲੜਾਈ ਲੜ ਰਹੀ ਹੈ ਜੀ ਅਤੇ ਬਾਕੀ ਜੇਲ੍ਹਾਂ ਵਿੱਚ NSA ਅਧੀਨ ਕਾਲੇ ਪਾਣੀ ਜਾਂ ਹੋਰਨਾਂ ਸੂਬਿਆਂ ਵਿੱਚ ਹਨ ਅਤੇ ਭਾਈ ਰਾਜੋਆਣਾ ਵਰਗੇ ਇਸ ਸਿਸਟਮ ਨੂੰ ਨਕਾਰ ਕੇ ਇਸ ਅੱਗੇ ਕਿਸੇ ਤਰ੍ਹਾਂ ਦੀ ਅਪੀਲ ਵੀ ਨਹੀਂ ਕਰਨਾ ਚਾਹੁੰਦੇ ਤੇ ਵਾਰ-ਵਾਰ ਵੰਗਾਰ ਰਹੇ ਹਨ ਕਿ ਮੈਨੂੰ ਫਾਂਸੀ ਦਿਓ। ਤੇ ਦੂਜੇ ਪਾਸੇ ਸਿੱਖਾਂ ਦੀ ਮਿੰਨੀ ਸੰਸਦ ਦੇ ਨੁਮਾਇੰਦੇ ਕਾਗਜ਼ ਕਾਲੇ ਕਰਕੇ ਸਿਰਾਂ ਤੇ ਪੰਡਾਂ ਬੰਨੀ, ਜਿਵੇਂ ਪਾਂਡੀ ਹੁੰਦੇ ਨੇ, ਜਲੂਸ ਕੱਢਿਆ ਹੋਇਆ ਸਿਰਾਂ ਤੇ ਪੰਡਾਂ ਬੰਨੀ ਚੰਡੀਗੜ੍ਹ ਦੀਆਂ ਗਲੀਆਂ ਵਿੱਚ ਰਹਿਮ ਦੀ ਭੀਖ ਮੰਗ ਰਹੇ ਹਨ ਤੇ ਉਹ ਵੀ ਗਦਰੀਆਂ ਦੇ ਸ਼ਹੀਦੀ ਦਿਨ ਵੇਲੇ। ਅੱਜ ਜਦੋਂ ਕਰਤਾਰ ਸਿੰਘ ਸਰਾਭ, ਤੁਸੀਂ ਬਿਲਕੁਲ ਭਾਈ ਕਮਲ ਸਿੰਘ ਜੀ ਠੀਕ ਫਰਮਾਇਆ। ਇਸ ਤੋਂ ਇਲਾਵਾ ਦਵਿੰਦਰ ਸੰਧੂ, ਜਸਬੀਰ ਸਿੰਘ, ਸੋਹਣ ਸਿੰਘ ਮਾਲ, ਸੁਰਿੰਦਰ ਹੇਅਰ, ਹਰਮਿੰਦਰ ਸਿੰਘ, ਪ੍ਰਦੀਪ ਸਿੰਘ, ਸੁਰਜੀਤ ਸਿੰਘ ਬਾਜਵਾ, ਮੱਲੀ ਮਾਹਲ, ਮੱਲੀ ਔਰ ਨਵਤੇਜ ਸਿੰਘ, ਔਰ ਇਹਨਾਂ ਸਾਰਿਆਂ ਨੇ ਫਤਿਹ ਵੀ ਬੁਲਾਈ ਹੈ। ਖਾਲਿਸਤਾਨ ਜ਼ਿੰਦਾਬਾਦ ਹੈ। TV 84 ਦੀ ਸਰਾਹਨਾ ਵੀ ਕੀਤੀ ਹੈ ਔਰ ਜਿਹੜਾ ਕੀਪ ਅਪ ਗੁੱਡ ਵਰਕ, ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਜੀ ਰਾਜ ਸਾਹਿਬ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।